वेलकम बैक टू न्यूज़ TV 84। ब्रेक तो बाद सारे नाल जुड़ चुके ने सरदार सतपाल सिंह पुरेवाल फ्रॉम सियारल। ये ਉਹ शख्सियत ने जिन्हां ने भारी मेहनत ते बहुत सारा पैसा खर्च करके कंप्यूटर राਹੀਂ गुरबाणी ट्यूटर तैयार किया। अज असीं इन्हां नाल अड पंथक विषयां ते भी गलबात करांगे ते साना हुण लाइन ते जुड़ चुके ने सियाटल तो सरदार सतपाल सिंह पुरेवाल जी। वीर जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। सारे तो पहलों मैं TV 84 के सारे दर्शकों को भी फतेह अर्ज करदा, आस करदा कि कबूल करनगे। वाहिगुरू जी का खालसा वाहिगुरू जी की फतेह। सत श्री अकाल, नमस्कार ते आदाब जी। वीर जी सब तो पहला असीं जानना चाहांगे जिहड़े सरी दे खालसा स्कूल विच योगा क्लासेस लगाईयां जा रहीआं ने, इस बारे तुसीं तुहाडी एक पंजाब स्पैक्ट्रम दे विच एक टिप्पणी आई सी, इस बारे तुसीं साडे नाल विचार सांझे करो। ठीक है जी। ਉਹ ਮੈਂ ਟਿੱਪਣੀ ਤੇ ਸ਼ਬਦ ਸਮੜ ਗਿਆ ਨਹੀਂ ਗਿਆਨ ਸਿੰਘ ਜੀ ਦੇ ਨੇ ਜਿਹੜੇ ਉਹ ਮੈਂ ਉਹਦੇ ਵਿੱਚ ਇਸਤੇਮਾਲ ਕੀਤੇ ਸਨ ਕਿ ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ। ਹਾਂਜੀ। ਧੰਨ ਗੁਰੂ ਸਮਰੱਥ ਵਸ ਜਿਨ ਕੀਤੇ ਜ਼ਹਿਰੀ। ਧੰਨ ਗੁਰੂ ਕੇ ਸਿੱਖ बुद्ध के निकट न आए हैं। धन गुरु समरथ बैठ इन्हें समझाए हैं जी। धन गुरु के सिख मह खासर खौर पावै। धन गुरु समरथ कथ इन तख्त बिठावै। यानी ਗਿਆਨ ਸਿੰਘ ਜੀ ਦੇ ਲਿਖੇ ਹੋਏ ਨੇ, ਮੇਰੇ ਨਹੀਂ ਸ਼ਬਦ ਇਹ। ਹਾਂਜੀ। ਪਰ ਕਈ ਵਾਰੀ ਇਹ ਜਿਹੀ ਘਟਨਾਵਾਂ ਜਦੋਂ ਵਾਪਰਦੀਆਂ ਨੇ ਫਿਰ ਦਿਲ ਦੁਖਦਾ ਹੈ ਬਹੁਤ ਜ਼ਿਆਦਾ ਵੀ ਕਦੋਂ ਸਮਝਾਂਗੇ ਅਸੀਂ। ਮੈਂ ਨਾ ਇੱਕ ਅਕਸਰ ਲਾਈਨ ਕਹਿੰਦਾ ਨਾ ਕਿ ਜਦੋਂ ਤੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੀ ਰਚਨਾ ਕੀਤੀ ਹੈ ਨਾ ਜੀ, ਤੇ ਮਨੁੱਖਤਾ ਦਾ ਦੁਸ਼ਮਣ ਉਦੋਂ ਤੋਂ ਲੈ ਕੇ ਅੱਜ ਤੱਕ ਨਹੀਂ ਸੁੱਤਾ। ਹਾਂਜੀ। ਲਗਾਤਾਰ ਤੁਸੀਂ ਇਤਿਹਾਸ ਪੜ੍ਹ ਲਓ, ਸੁਣ ਲਓ ਕਥਾਕਾਰਾਂ ਤੋਂ, ਲਗਾਤਾਰ ਉਹਦੀ ਕੋਸ਼ਿਸ਼ ਜਾਰੀ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਗੁਰਬਾਣੀ ਨੂੰ ਮਤਲਬ ਖਤਮ ਕੀਤਾ ਜਾਏ ਜਾਂ ਕੁਛ ਨੂੰ ਰੋਲਿਆ ਜਾਏ ਜਾਂ ਹੋਰ ਨਹੀਂ ਕੁਛ ਪੇਸ਼ ਉਹਨਾਂ ਦੀ ਗਈ। ਤੇ ਆਹ ਦੇਖੋ ਕਿੰਨਾ ਕੁਛ ਨਾਲ ਦਸਮ ਗੁਰੂ ਗ੍ਰੰਥ ਸਾਹਿਬ ਦੇ ਨਾਂ ਥੱਲੇ ਬਰਾਬਰ ਪ੍ਰਕਾਸ਼ ਕਰਤਾ ਵੀ ਹੌਲੀ 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 ਕਰਕੇ ਇਹ ਮਤਲਬ ਇਹਨੂੰ ਇਹਦੇ ਬਰਾਬਰ ਮਾਨਤਾ ਦੇ ਕੇ। ਇੱਕ ਮੈਂ ਦੇਰ ਹੋਈ ਵੈਬਸਾਈਟ ਵੀ ਵੇਖੀ ਸੀ, ਉਹਦੇ 'ਚ ਉਹਨਾਂ ਨੇ ਕੀ ਕੀਤਾ ਕਿ ਦੋਵੇਂ ਬਾਣੀਆਂ ਇਕੱਠੀਆਂ ਪਾ ਕੇ ਨਾ ਮੇਰੇ ਕੋਲ ਗਲਤੀ ਇਹ ਹੋ ਗਈ ਕਿ ਮੈਂ ਉਹਨੂੰ ਸੰਭਾਲ ਨਹੀਂ ਸਕਿਆ। ਵੈਬਸਾਈਟ ਦਾ ਉਹਨੂੰ ਹਿੰਟ ਵੀ ਦੇਣਾ ਚਾਹਾਂਗਾ ਜੀ। ਉਹਦੇ 'ਚ ਜਦੋਂ ਤੁਸੀਂ ਸਰਚ ਕਰਦੇ ਹੋ ਤੇ ਵਿੱਚ ਗੁਰਬਾਣੀ ਨਿਕਲ ਆਉਂਦੀ ਹੈ, ਵਿੱਚ ਦਸਮ ਗ੍ਰੰਥ ਦੀ ਬਾਣੀ ਨਿਕਲ ਆਉਂਦੀ ਹੈ। ਮਤਲਬ ਇੱਕ ਤੋਂ ਬਾਅਦ ਇੱਕ। ਅੱਜ ਮੈਂ ਮੂਵੀਆਂ ਦਾ ਵੈਸੇ ਹਵਾਲਾ ਦੇਣਾ ਸੀ, ਉਹ ਪੰਜਾਬ ਸਪੈਕਟਰਮ ਨੇ ਆਲਰੇਡੀ ਪਾਤੀਆਂ ਨੇ ਕਿ ਗੋਰਾ ਸਿੱਖ ਜਿਹੜਾ ਆਪਣਾ ਜਿੰਨੇ ਸਾਰੀਆਂ ਗੁਰਸੰਤ ਸਿੰਘ ਉਹਨਾਂ ਦਾ ਨਾਂ ਹੈ। ਹਾਂਜੀ। ਉਹਨਾਂ ਨੇ ਉਹਦੇ ਬਾਰੇ ਬੜਾ ਡਿਟੇਲ ਨਾਲ ਦੱਸਿਆ ਕਿ ਜੋਗੀ ਨੇ ਕੀ ਕੀਤਾ, ਗੋਰਾ ਸਿੱਖ ਹੈ ਹਨਾ। ਹਾਂਜੀ। ਪਰ ਅਸੀਂ ਪਤਾ ਨਹੀਂ ਕਿਉਂ ਨਹੀਂ ਜਾਣਨਾ ਚਾਹੁੰਦੇ। ਸਾਡੇ ਸਿਆਟਲ ਵਿੱਚ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਉਹ ਕਾਫੀ ਇੱਥੇ ਵਿਵਾਦ ਖੜਾ ਹੋਇਆ। ਸਾਡੇ ਪ੍ਰਧਾਨ ਸਾਹਿਬ ਨੇ ਕਾਫੀ ਨੇਕ ਇਨਸਾਨ ਨੇ ਇਸ ਪੱਖ ਤੋਂ, ਸੇਵਾ ਦੇ ਪੱਖ ਤੋਂ। ਪਰ ਇਹ ਜਿਹੜੀ ਸਾਡੀ ਗੁਰਦੁਆਰਾ ਦੀ ਕਮੇਟੀ ਹੁੰਦੀ ਇਕੱਲੀ ਸੇਵਾ ਨਾਲ ਸੰਬੰਧਿਤ ਨਹੀਂ, ਇਹਦੇ ਬਹੁਤ ਸਾਰੇ ਹੋਰ ਪੰਥਕ ਵਿਸ਼ੇ ਮਸਲੇ ਇੱਥੇ ਜਿਹੜੇ ਨੇ ਹੈਂਡਲ ਕਰਨੇ ਪੈਂਦੇ ਨੇ ਬੰਦੇ ਨੂੰ ਜੀ। ਤੇ ਉਹ ਜਦੋਂ ਉਹਨਾਂ ਨੇ ਮੇਰੇ ਨਾਲ ਜ਼ਿਕਰ ਕੀਤਾ ਹੈ ਅੱਜ ਉਹਨਾਂ ਨੇ ਆਉਣਾ, ਅੱਜ ਆਪਾਂ ਉਹਨਾਂ ਨਾਲ ਮੀਟਿੰਗ ਕਰ ਲਈਏ। ਮੈਂ ਕਿਹਾ ਵੀਰ ਜੀ ਸਾਨੂੰ ਕਿਸੇ ਮੀਟਿੰਗ ਦੀ ਲੋੜ ਨਹੀਂ, ਇਹ 'ਚ ਕੁਝ ਨਹੀਂ ਨਿਕਲਣਾ। ਜੇਕਰ ਦਿੱਲੀ ਇਹਨਾਂ ਨੇ ਗੁਰਦੁਆਰਾ ਬੰਦ ਕਰਕੇ ਸੁਖ ਆਸਣ ਕਰਕੇ ਉੱਥੇ ਜਗਰਾਤਾ ਸ਼ੁਰੂ ਕਰ ਦਿੱਤਾ ਹੈ। ਹਾਂਜੀ। ਜੇ ਉਹਨਾਂ ਨੇ ਸੈਨੋਜ਼ੇ ਇੱਕ ਗ੍ਰੰਥ ਹੋਰ ਲਿਆ ਕੇ ਪਤਾ ਨਹੀਂ ਉਹ ਮਹਾਭਾਰਤ ਸੀ ਇੱਕ ਦਸਮ ਗ੍ਰੰਥ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਕਰ ਦਿੱਤਾ ਹੈ ਜੀ, ਫਿਰ ਉਹਨੂੰ ਚੱਕਣਾ ਪਿਆ ਵੱਖਰੀ ਗੱਲ ਚੋਂ। ਮਤਲਬ ਇਹ ਘਟਨਾ ਜਦੋਂ ਵਾਪਰੀ ਜੀ। ਏਦਾਂ ਮੈਂ ਇੱਕ ਦੋ ਹੋਰ ਘਟਨਾਵਾਂ ਦਾ ਉਹਨਾਂ ਨਾਲ ਜ਼ਿਕਰ ਕੀਤਾ ਕਿ ਜੇ ਮੈਂ ਨਾਨਕਸਰੀ ਨੇ ਹੁਣ ਉਹਨਾਂ ਨੇ ਗੁਰਬਾਣੀ ਛੱਡ ਕੇ ਉਹਦੀਆਂ ਸ਼ਿਵ ਕੁਮਾਰ ਬਟਾਲਵੀ ਦੀਆਂ ਗਜ਼ਲਾਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਤੇ ਉੱਥੇ ਤੁਸੀਂ ਯੋਗਾ ਕਰਾ ਲਓ, ਕੀ ਕਰੀਏ ਅਸੀਂ? ਮਤਲਬ ਕਿੱਧਰ ਅਸੀਂ ਮਤਲਬ ਹੋਈਏ ਹਨਾ। ਤੁਸੀਂ ਨਹੀਂ ਸਮਝਦੇ ਕਿਉਂਕਿ ਜਿਹੜੀ ਏਜੰਸੀਆਂ ਦਾ ਢੰਗ ਹੈ ਨਾ ਵਰਤਣ ਦਾ, ਉਹ ਜਿਹੜੇ ਭਲੇ ਲੋਕ ਨੇ ਨਾ ਉਹਨਾਂ ਵਾਸਤੇ ਵਰਤਣੇ ਉਹ ਬਹੁਤ ਈਜ਼ੀ ਨੇ ਜੀ। ਲਗਾਤਾਰ ਕੋਈ ਨਾ ਕੋਈ ਸਮੱਸਿਆ ਖੜੀ ਕਰੀ ਜਾਣੀ। ਚਾਹੀਦਾ ਤੇ ਇਹ ਸੀ ਨਾ ਕਿ ਇਹਨਾਂ ਸੁਹਿਰਦ ਇਸ ਵਿਸ਼ੇ ਨੂੰ ਸੋਚਿਆ ਜਾਂਦਾ, ਜਿਹੜੇ ਸਾਡੇ ਪਿਛਲੇ ਮਿਕਸਅਪ ਹੋਇਆ ਉਹਨੂੰ ਪਾਸੇ ਕੀਤਾ ਜਾਂਦਾ। ਹੁਣ ਇੱਕ ਦਲੀਲ ਦਿੰਦੇ ਨੇ, ਇੱਕ ਮੈਂ ਛੋਟੀ ਜਿਹੀ ਮਿਸਾਲ ਦੇਣਾ ਚਾਹੁੰਦਾ ਦਸਮ ਕਰਨ ਦੀ, ਮੈਂ ਮਾਫੀ ਚਾਹੁੰਦਾ ਵਿਸ਼ਾ ਤੁਹਾਡਾ ਹੋਰ ਸੀ, ਇੱਕ ਮਿਸਾਲ ਦੇਣ ਲੱਗਾ ਜੀ। ਹਾਂਜੀ। ਉਹਨੂੰ ਇਹ ਦੱਸਦੇ ਨੇ ਕਿ ਪਹਿਲੋਂ ਇਹ ਵੱਖ-ਵੱਖ ਰਚਨਾਵਾਂ ਸਨ ਤੇ ਇਹਨੂੰ ਇਕੱਠਿਆਂ ਕਰਨ ਲੱਗਿਆ ਇਹ ਸ਼ਰਤ ਲਾਈ ਗਈ ਕਿ ਜੇ ਸੁੱਖਾ ਸਿੰਘ ਮਹਿਤਾਬ ਸਿੰਘ ਮੱਸਾ ਰੰਗੜ ਦਾ ਸਿਰ ਵੱਢ ਲਿਆਏ ਇਹਨੂੰ ਇਕੱਠਾ ਕਰ ਦਿਆਂਗੇ ਜੀ। ਦੱਸੋ ਇਹ ਕੋਈ ਦਲੀਲ ਹੈ? ਚਲੋ ਜੀ ਉਦੋਂ ਲੋਕ ਭੋਲੇ ਸਨ ਤੇ ਹੁਣ ਇਹ ਸੋਚਣ ਵਾਲੀ ਗੱਲ ਸੀ ਕਿ ਹੁਣ ਉਹਨੂੰ ਸਗੋਂ ਉਹਨੂੰ ਸੁਧਾਰਿਆ ਜਾਂਦਾ ਵੀ ਇਹ ਕੋਈ ਦਲੀਲ ਨਹੀਂ ਕਿ ਉਹ ਕੋਈ ਰਚਨਾਵਾਂ ਵੱਖ-ਵੱਖ ਨੇ ਉਹਨੂੰ ਇਕੱਠਾ ਕਰਕੇ ਤੁਸੀਂ ਸਿੱਖ ਕੌਮ ਦੇ ਗਲ ਮੜਦੇ ਹੋ ਹਨਾ। ਹਾਂਜੀ।
ਫਿਰ ਉਦੋਂ ਬਾਅਦ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣਾ ਕਿ ਇੱਕ ਸੰਤ ਬਾਬਾ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਧੋਮਾ ਪਿੰਡਰਾਂ ਵਾਲਿਆਂ ਦੀ ਇੱਕ ਵੀਡੀਓ ਮੇਰੇ ਕੋਲ ਵੀ ਪਈ ਹੋਈ ਹੈ, YouTube ਤੇ ਵੀ ਪਈ ਹੋਈ ਹੈ। ਉਹ ਕਹਿੰਦੇ ਨੇ ਕਿ ਚਿਤਰੋਕ ਗ੍ਰੰਥ ਦਾ ਜੰਗਾ ਜਦੋਂ ਤੋਂ ਵਿਹਲੇ ਹੋ ਕੇ ਮਹਾਰਾਜ ਨੇ ਚਿਤਰੋਕ ਗ੍ਰੰਥ ਦਾ ਉਲੱਥਾ ਕਰਵਾਇਆ। ਹਾਂਜੀ, ਮੈਂ ਇਹ ਸਵਾਲ ਸੰਤ ਸਮਾਜ ਦੇ ਜਿਹੜੇ ਜਨਰਲ ਸਕੱਤਰ ਨੇ ਮੇਰੇ ਖਿਆਲ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਉਹਨਾਂ ਤੇ ਵੀ ਕੀਤਾ। ਮੈਂ ਕਿਹਾ ਵੀ ਜੇ ਉਹ ਮੰਨ ਲਓ ਆਪਾਂ ਇੱਕ ਗੱਲ ਨੂੰ ਤੁਹਾਡੇ ਨੂੰ ਮੰਨ ਹੀ ਲੈਂਦੇ ਹਾਂ ਕਿ ਉਹਨਾਂ ਮਹਾਰਾਜ ਨੇ ਉਲੱਥਾ ਕਰਾਇਆ, ਤੇ ਕੀ ਉਲੱਥਾ ਕਰਾਉਣਾ ਫਿਰ ਬਾਣੀ ਬਣ ਗਈ? ਮਤਲਬ ਕੋਈ ਦਲੀਲ ਨਹੀਂ। ਇਸ ਲਗਾਤਾਰ ਇਸ ਤਰ੍ਹਾਂ ਉਹ ਹਮਲੇ ਲਗਾਤਾਰ ਕਰੀ ਜਾ ਰਹੇ ਨੇ, ਅਜੇ ਤੱਕ ਵੀ ਉਹ ਹਟਦੇ ਨਹੀਂ ਵੀ ਚਲੋ ਜੇ ਥੋੜਾ ਬਹੁਤਾ ਹੀ ਪੈਰ ਧਰਨ ਨੂੰ ਮਿਲ ਜੇ ਹਾਂਜੀ, ਤੇ ਹੌਲੀ ਹੌਲੀ ਕਰਕੇ ਉਹ ਨਾਸ ਨੂੰ ਕਰਾਂਗੇ। ਤੇ ਸਾਨੂੰ ਇਹ ਜਾਗਣ ਦੀ ਲੋੜ ਹੈ। ਚਲੋ ਇੱਥੇ ਅਸੀਂ ਯਤਨ ਕੀਤਾ, ਜਦੋਂ ਉਹਨਾਂ ਨੂੰ ਮੈਂ ਦੱਸਿਆ ਮੈਂ ਕਿਹਾ ਅਸੀਂ ਨਹੀਂ ਕਿਸੇ ਮੀਟਿੰਗ ਨਾਲ ਭਰਾ ਤੂੰ ਕਰਾ ਹਨਾ, ਹਾਂਜੀ ਕੀ ਕਰ ਸਕਦੇ ਹਾਂ ਅਸੀਂ ਹਨਾ, ਮਤਲਬ ਹੁਣ ਕਮੇਟੀ ਤੇਰੀ ਹੈ ਜੇ ਉੱਥੇ ਜਾ ਕੇ ਇਹ ਰੋਕਾਂਗੇ ਖੱਪ ਪਾਵਾਂਗੇ ਫਿਰ ਪੁੱਛ ਸਕਾਂਗਾ ਫਿਰ ਵੀ ਪੱਗ ਸਾਡੀ ਰੋਲਣੀ ਹੈ ਹਨਾ ਜੀ। ਤੇ ਬਾਕੀ ਫਿਰ ਸਾਨੂੰ ਮਹਾਰਾਜ ਤੇ ਭਰੋਸਾ, ਉਹਨਾਂ ਨੇ ਇੱਕ ਪੰਕਤੀ ਕਹੀ ਕਿ ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੂੰ ਤੇ ਸਕੇਰੀ, ਤੇ ਫਿਰ ਅਸੀਂ ਕਿਹੜਾ ਸਿਰ ਤੇ ਚੁੱਕਿਆ ਪੰਥ ਨੂੰ, ਆਪੇ ਜਿਹਦਾ ਹੈਗਾ ਉਹ ਸੰਭਾਲ ਲਏਗਾ ਹਨਾ। ਉਹ ਬੜੀ ਮੁਸ਼ਕਿਲ ਇੱਥੋਂ ਹੀ ਟਾਲਿਆ। ਫਿਰ ਇੱਥੋਂ ਜਾ ਕੇ ਉਹਨਾਂ ਨੇ ਫਿਰ ਇੱਥੇ ਬੱਸ ਨਹੀਂ ਕੀਤੀ, ਉਹਨਾਂ ਨੇ ਲਿੰਡਨ ਟਰਾਈ ਕੀਤੀ, ਇੱਥੋਂ ਗੁਰਦੁਆਰਾ ਕੈਨੇਡਾ ਦੇ ਬਾਰਡਰ ਤੇ ਹੈ ਹਨਾ ਜੀ। ਉਹਨਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਗੁਰਦੁਆਰੇ ਤੇ ਨਹੀਂ ਹੋਣ ਦਿੱਤਾ, ਪਰ ਉਹ ਸਕੂਲ 'ਚ ਫਿਰ ਵੀ ਥੋੜਾ ਬਹੁਤਾ ਕਰ ਗਏ। ਉੱਥੋਂ ਸਾਡੇ ਨੇ ਮੁੜ ਕੇ ਜਾ ਕੇ ਸਰੀ ਦੀਆਂ ਖਬਰਾਂ ਪੜ੍ਹੀਆਂ ਤਾਂ ਮੈਂ ਹੈਰਾਨ ਹੀ ਹੋ ਗਿਆ। ਮੈਂ ਕਿਹਾ ਕਮਾਲ ਹੋ ਗਈ ਹੈ ਵੀ ਆਹ ਤਾਂ ਜਮਾ ਸਿਰੇ ਰਾਤ ਦੀ ਗੱਲ, ਵੀ ਕਿਹਨੂੰ ਸਮਝਾਵਾਂਗੇ, ਹਾਂਜੀ ਕਿਸ ਵਿਸ਼ੇ ਤੋਂ ਸਮਝਾਵਾਂਗੇ, ਕਦੋਂ ਸਾਡੀ ਕੌਮ ਸੋਚਣਾ ਸ਼ੁਰੂ ਕਰੇਗੀ, ਇਹਦਾ ਕੀ ਮਤਲਬ ਬਣਦਾ ਹੈ ਨਾ ਜੀ। ਇੱਕ ਨਹੀਂ ਨਾ ਇੱਕ ਪਾਸੇ ਥੋੜਾ ਹਮਲਾ ਹੋਣ ਡਿਆ। ਹੁਣ ਇੱਕ ਨਵਾਂ ਸਟੰਟ ਚੱਲਿਆ, ਮੈਨੂੰ ਕੱਲ ਪਰਸੋਂ ਮੇਰੇ ਤੱਕ ਪਹੁੰਚਿਆ ਉਹ, ਤੇ ਹੁਣ ਤੇ ਅੱਜ ਪੰਜਾਬ ਸਪੈਕਟਰਮ ਨੇ ਵੀ ਪਾਤਾ ਹੈ, ਉਹ ਵੀ ਵੇਖਣ ਵਾਲਾ ਉਹ ਡਰਾਮਾ ਹੈ। ਉਹ ਜਿਹੜੀ ਜਿਸ ਢੰਗ ਨਾਲ ਉਹ ਮਨ ਨਮਸਤਿੰਗ ਉਹ ਸਮ ਜਿਹੜਾ ਸ਼ਬਦ ਆਉਂਦੇ ਨੇ ਮਹਾਰਾਜ ਦੀ ਬਾਣੀ 'ਚ, ਮੈਂ ਸੌਰੀ ਮਾਫੀ ਚਾਹੁੰਦਾ, ਮੈਂ ਦਸਮ ਗ੍ਰੰਥ ਦੀ ਬਾਣੀ ਹੈ ਮੇਰੇ ਖਿਆਲ ਉਹ ਇਹਦੇ 'ਚ ਆਉਂਦੀ ਹੈ ਆਪਣੇ ਰੋਜ਼ਾਨਾ ਦੇ ਨਿਤਨੇਮ 'ਚ ਹਨਾ ਹਾਂਜੀ ਜਾਪ ਸਾਹਿਬ ਦੀ ਮੇਰੇ ਖਿਆਲ, ਤੇ ਉਹਦੇ ਵਿੱਚ ਉਹਨਾਂ ਨੇ ਉਹ ਨਾਲ ਮੱਥੇ ਟੇਕਣ ਡਏ ਨੇ, ਉਹ ਨਾਲ ਬੋਲਦੇ ਨੇ, ਉਹ ਬੜਾ ਡਰਾਮਾ। ਉਹ ਵੀ ਕੀ ਕਰੋਗੇ ਤੁਸੀਂ, ਕਿੱਥੇ ਰੋਕੋਗੇ? ਤੇ ਜਦੋਂ ਆਪਣੇ ਬੰਦੇ ਨਹੀਂ ਸਮਝਦੇ ਇਸ ਨੂੰ ਸੋਚਦੇ ਹਾਂਜੀ, ਤੇ ਇਹ ਲਗਾਤਾਰ ਮਤਲਬ ਦੁਖਦਾ ਫਿਰ ਮਨ ਜਦੋਂ ਇਹ ਲਗਾਤਾਰ ਮਿਕਸ ਹੋ ਰਿਹਾ। ਦੂਜੀ ਸਮੱਸਿਆ ਵੱਡੀ ਇਹ ਹੈ ਕਿ ਗੁਰਬਾਣੀ ਪੜ੍ਹਦੇ ਨਹੀਂ ਸਾਡੇ ਬੰਦੇ ਹਾਂਜੀ, ਇਹ ਬੜੀ ਵੱਡੀ ਸਮੱਸਿਆ ਹੈ। ਹੁਣ ਉਹ ਦੇਖੋ ਪਹਿਲਾਂ ਤੇ ਚਲੋ ਤੁਸੀਂ ਕਿਤੇ ਟਿਊਟਰ ਵਾਲੀ, ਮੈਂ ਥੋੜਾ ਜਿਹਾ ਹਿੰਟ ਉਹਦੇ 'ਚ ਜ਼ਰੂਰ ਦੇਣਾ ਚਾਹਾਂਗਾ ਜੀ ਕਿ ਪਹਿਲਾਂ ਤੇ ਟਿਊਟਰ ਸੀ ਕਿ ਚਲੋ ਤੁਸੀਂ ਡਾਊਨਲੋਡ ਕਰਕੇ ਇੰਸਟਾਲ ਕਰ ਲਓ। ਹੁਣ ਅਸੀਂ ਆਨਲਾਈਨ ਵੀ, ਮਹਾਰਾਜ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਦੀ, ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਖੁਸ਼ੀ ਦਾ ਦਿਨ ਸੀ ਪਿਛਲੀ 5 ਅਕਤੂਬਰ ਜਿਹੜੀ ਹੈ 2013 ਦਾ ਜੀ, ਕਿ ਮੈਂ ਵਰ੍ਹਿਆਂ ਦਾ ਲਿਆ ਹੋਇਆ ਸੁਪਨਾ ਮੇਰਾ ਉਸ ਪੂਰਾ ਹੋਇਆ। ਉਦੋਂ ਟਿਊਟਰ ਭਾਵੇਂ ਪਹਿਲਾਂ ਬਣ ਚੁੱਕਾ ਸੀ ਕਿ ਮੇਰਾ ਦਿਲ ਕਰਦਾ ਹੈ ਕਿ ਆਨਲਾਈਨ ਕਦੋਂ ਹੋਵੇ, ਤੇ ਹੁਣ ਇੱਕ ਤੁਸੀਂ .com ਤੇ ਆਨਲਾਈਨ ਹੋ ਗਿਆ ਉਹ ਕੰਪਲੀਟਲੀ ਹਨਾ ਜੀ। ਜੇ ਕਿਤੇ ਸਿੱਖ ਗੁਰਬਾਣੀ ਨੂੰ ਪੜ੍ਹ ਲੈਣ ਤੇ ਇਹ ਮੰਨ ਕੇ ਪੜ੍ਹਨ ਕਿ ਇੱਥੇ ਲਿਖਿਆ ਹੋਇਆ ਹਰ ਅੱਖਰ ਸੱਚ ਹੈ ਹਾਂਜੀ, ਇਹ ਜ਼ਰੂਰੀ ਹੈ। ਕਿਉਂਕਿ ਇੱਥੇ ਮੈਂ ਜਿਹੜੇ ਚੰਗੇ ਬੰਦੇ ਨੇ ਨਾ, ਇੱਕ ਜਿਹੜੇ ਕੰਮ ਮੈਂ ਮਤਲਬ ਸਿੱਧੇ ਲਫ਼ਜ਼ਾਂ 'ਚ ਕਹਿ ਸਕਦਾ ਕਿ ਇੱਕ ਮੈਨੂੰ ਸ਼ੋਰ ਹਵਾਲਾ ਜਦ ਪੈ ਗਿਆ ਕਿ ਆਪਣਾ ਆਪਣੇ ਦਾ ਦੁਸ਼ਮਣ ਕਦੋਂ ਬਣਦਾ ਹੈ। ਇਹਦੇ ਮੇਨ ਦੋ ਮੁੱਖ ਕਾਰਨ ਨੇ ਕਿ ਸੀਮਤ ਸੋਚ ਤੇ ਘਟੀਆ ਸੋਚ ਹਾਂਜੀ। ਸੀਮਤ ਸੋਚ ਆਪਾਂ ਕਹਿ ਸਕਦੇ ਹਾਂ ਕਿ ਜਿਹਨਾਂ ਬੰਦੇ ਜਿਹਨੇ ਵਿਚਾਰੇ ਘੱਟ ਪੜ੍ਹਦੇ ਨੇ, ਨਹੀਂ ਧਿਆਨ ਦਿੰਦੇ ਜਾਂ ਨਾ ਉਹ ਛੋਟੇ ਮੋਟੇ ਬਾਤ, ਤੇ ਜਿਹੜੀ ਘਟੀਆ ਸੋਚ ਹੈ ਜਿਹਨਾਂ ਨੂੰ ਫਿਰ ਤਨਖਾਹ ਨਾ ਸਮਝ ਨਹੀਂ ਮਿਲਦੀ ਹੈ, ਜਿਨ੍ਹਾਂ ਨੇ ਆਪਣੀ ਜ਼ਮੀਰ ਵੇਚ ਦਿੱਤੀ ਹੋਈ ਹੈ ਜੀ। ਮੈਂ ਇੱਕ ਮੀਟਿੰਗ 'ਚ ਬੈਠਾ ਹੋਇਆ ਤੇ ਉਹ ਜਦੋਂ ਗੁਰਬਾਣੀ ਦਾ ਹਵਾਲਾ ਦੇਣ ਲੱਗੇ ਨਾ ਦੂਸਰੇ, ਮੈਂ ਉੱਥੇ ਉਸ ਮੀਟਿੰਗ ਦੇ ਵਿੱਚ ਇੱਕ ਵੀ ਸ਼ਬਦ ਨਹੀਂ ਬੋਲਿਆ। ਮੈਂ ਸਿਰਫ ਸੁਣਨ ਗਿਆ, ਵੇਖਣ ਗਿਆ ਵੀ ਕੀ ਹੁੰਦਾ ਇੱਥੇ ਹਾਂਜੀ, ਤੇ ਉਹਦੇ ਵਿੱਚ ਸ਼ਬਦ ਉਹਨੇ ਬਾਣੀ 'ਚ ਇਹੋ ਜਿਹੀਆਂ ਤੁਕਾਂ ਮਿਲ ਜਾਂਦੀਆਂ ਨੇ ਬਥੇਰੀਆਂ ਹਨਾ। ਦੇਖੋ ਉਹਨਾਂ ਨੂੰ ਗੁਰਬਾਣੀ ਤੇ ਵੀ ਭਰੋਸਾ ਨਹੀਂ ਕਿ ਜੇ ਅਗਲਾ ਗੁਰਬਾਣੀ 'ਚ ਮਿਸਾਲ ਦੇ ਰਿਹਾ, ਗੁਰਬਾਣੀ 'ਚ ਇਹੋ ਜਿਹੀ ਬਥੇਰੀਆਂ ਤੁਕਾਂ ਮਿਲ ਜਾਂਦੀਆਂ ਨੇ ਜੀ। ਐਸਾ ਉਹ ਮਤਲਬ ਹਲਟ ਕਰਦੀ ਸੀ ਚੀਜ਼, ਪਰ ਮੈਂ ਇੱਕ ਮਨ ਬਣਾ ਚੁੱਕਾ ਹਾਂ ਕਿ ਮੈਂ ਸਿਰਫ ਸੁਣ ਨਹੀਂ ਜਾਣਾ, ਵੇਖਣਾ ਵੀ ਇੱਥੇ ਹੋ ਕੀ ਰਿਹਾ, ਭਲਾ ਕੌਣ ਕੀ ਕਰ ਰਿਹਾ ਹੈ ਨਾ, ਸਮਝਣ ਲਈ ਗਿਆ ਜੀ। ਇਹ ਹਾਲ ਹੈ ਸਾਡੇ ਲੋਕਾਂ ਦਾ। ਮਤਲਬ ਗੁਰਬਾਣੀ ਨੂੰ ਜੇ ਤੁਸੀਂ ਤੇ ਮਾਰੇ ਨੇ ਬੜੇ, ਇੱਕ ਨਾ ਜਦੋਂ ਮੈਂ ਪੜ੍ਹਨੀ ਸ਼ੁਰੂ ਕੀਤੀ ਗੁਰਬਾਣੀ ਹਾਂਜੀ, ਇੱਕ ਪੰਕਤੀ ਤੋਂ ਫਿਰ ਮੈਂ ਲਿਖਣਾ ਸ਼ੁਰੂ ਕੀਤਾ ਜੀ ਜੀ। ਮਹਾਰਾਜ ਨੇ ਲਿਖਿਆ ਉਸ ਪੰਕਤੀ ਤੇ ਮੈਂ ਵਾਰ-ਵਾਰ ਉਹਨੂੰ ਪੜ੍ਹਿਆ ਵੀ ਖੁਦੀ ਮਿਟੀ ਤਬ ਸੁਖ ਪਏ ਹਾਂਜੀ, ਮਨ ਤਨ ਭਏ ਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋ ਜੀ। ਬਿਲਕੁਲ ਕਿ ਪਹਿਲੋਂ ਹੰਕਾਰ ਖਤਮ ਹੋਏਗਾ। ਅਸੀਂ ਮਾਨਸਿਕ ਰੋਗੀ ਲੋਕ ਹਾਂ, ਅਸੀਂ ਮਾਨਸਿਕ ਰੋਗੀ ਹਾਂ। ਮੰਨੋ ਗੁਰਬਾਣੀ ਕਹਿ ਰਹੀ, ਮੈਂ ਨਹੀਂ ਕਹਿ ਰਿਹਾ ਹਨਾ ਹਾਂਜੀ।
ਖੁਦੀ ਮਿਟੀ ਤਬ ਸੁਖ ਪਏ, ਮਨ ਤਨ ਪੈ ਰੋਗ। ਪਹਿਲੋਂ ਤੁਹਾਡਾ ਮਨ ਅਰੋਗ ਹੋਏਗਾ, ਫਿਰ ਤਨ ਅਰੋਗ ਹੋਏਗਾ। ਪਹਿਲੋਂ ਹੰਕਾਰ ਨੂੰ ਖਤਮ ਕਰੋ, ਪਹਿਲੋਂ ਇਹ ਦੱਸੋ ਕਿ ਮੈਨੂੰ ਕੁਝ ਨਹੀਂ ਪਤਾ, ਮਾਰੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰ। ਜੀ ਬਿਲਕੁਲ, ਮੈਂ ਸਿੱਖਾਂ ਕੁਛ, ਹਨਾ। ਹੰਕਾਰ ਨੂੰ ਖਤਮ ਕਰੋ, ਹਾਂਜੀ, ਫਿਰ ਮਨ ਤੁਹਾਡਾ ਅਰੋਗ ਹੋਏਗਾ, ਫਿਰ ਮਾਰੇ ਬਾਅਦ ਚ ਲਿਖਿਆ ਕਿ ਤਨ ਅਰੋਗ ਹੋਏਗਾ। ਜੀ ਬਿਲਕੁਲ, ਫਿਰ ਜਾ ਕੇ ਨਾਨਕ ਦ੍ਰਿਸ਼ਟਿਆ ਉਸਤਤ ਕਰਨ ਯੋਗ, ਫਿਰ ਤੁਹਾਨੂੰ ਸਮਝ ਆਉਣ ਲੱਗਣੀ ਹੈ ਵੀ ਹਾਂਜੀ, ਇਹਦੀ ਸਿਰਫ ਸਲਾਹ ਕਰਨਾ ਸੀ ਆਏ ਆ ਜੀ। ਸੋ ਇਹ ਗੱਲ ਮਤਲਬ ਹੈਗੀ ਕਿ ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਪੜ੍ਹਦੇ ਤੇ ਆਪ ਸਮਝਦੇ ਨਹੀਂ ਨਾ, ਤੇ ਇਹ ਮੰਨ ਕੇ ਨਹੀਂ ਪੜ੍ਹਦੇ ਕਿ ਅਸੀਂ ਵਾਕਿਆ ਜੇ ਮਹਾਰਾਜ ਨੇ ਸਾਨੂੰ ਕਿਹਾ ਨਾ ਵੀ ਤੂੰ ਮਤਲਬ ਕੁੱਤੇ ਨਾਲ ਵੀ ਤੁਲਨਾ ਕੀਤੀ ਹੈ, ਮਤਲਬ ਇਨਸਾਨ ਦੀ ਬੜਾ ਕੁਛ, ਹਨਾ। ਹਾਂਜੀ, ਤੇ ਫਿਰ ਬੰਦੇ ਦੀ ਪਰਖ, ਬੰਦੇ ਦੀ ਪਹਿਚਾਣ, ਹਨਾ। ਹੁਕਮ ਪਛਾਣੇ ਸੋ ਇੱਕ ਉਹ ਜਾਣੇ ਬੰਦਾ ਕਹੀਏ ਸੋਈ, ਉੱਥੇ ਜਾ ਕੇ ਬੰਦਾ ਬਣਦਾ। ਜੀ ਬਿਲਕੁਲ ਵੀਰ ਜੀ, ਉਹਦੇ ਹੁਕਮ ਚ ਜਦੋਂ ਆਉਂਦਾ, ਉਹਦੇ ਹੁਕਮ ਨੂੰ ਪਹਿਚਾਣ ਕਰ ਲੈਂਦਾ, ਤਾਂ ਬੰਦਾ ਕਹਾਉਂਦਾ ਹੱਕਦਾਰ ਹੈ। ਫਿਰ ਜਾ ਕੇ ਗੱਲ ਕਹਾਂ ਬਣਦੀ ਹੈ। ਹਾਂਜੀ, ਤੇ ਉਹ ਪੜ੍ਹਦੇ ਨਹੀਂ। ਫਿਰ ਜਿਹੜੇ ਸੱਜੇ ਖੱਬੇ ਜਿਹੜੀਆਂ ਸ਼ਰਾਰਤਾਂ ਲਗਾਤਾਰ ਇਹ ਹੋ ਰਹੀਆਂ ਨੇ, ਮੈਂ ਇਹਨਾਂ ਨੂੰ ਮਨੁੱਖਤਾ ਦਾ ਦੁਸ਼ਮਣ ਕਹਿੰਦਾ ਹੁੰਦਾ ਕਿ ਇਹਨਾਂ ਨੇ ਵੇਖੋ, ਤੁਸੀਂ ਦੂਜੇ ਨੂੰ ਤਕਲੀਫ ਪਹੁੰਚਾ ਹੀ ਨਹੀਂ ਸਕਦੇ, ਗਲਤ ਕੰਮ ਕਰ ਹੀ ਨਹੀਂ ਸਕਦੇ ਜਿੰਨਾ ਚਿਰ ਤੁਸੀਂ ਆਪ ਬੇਚੈਨ ਨਹੀਂ ਹੁੰਦੇ ਪਹਿਲੋਂ। ਹਾਂਜੀ ਜੀ, ਪਹਿਲਾਂ ਤੁਸੀਂ ਆਪ ਆਪਣੇ ਕੰਢੇ ਫੂਕਣੇ ਨੇ, ਆਪ ਬੇਚੈਨ ਹੋਣਾ, ਆਪ ਮਾੜਾ ਸੋਚਣਾ, ਤਾਂ ਤੁਸੀਂ ਗਾਂ ਦੂਜੇ ਬਾਰੇ ਸੋਚੋਗੇ ਵੀ ਮੈਂ ਇਹਨਾਂ ਦਾ ਪੱਠਾ ਬਠਾਣਾ, ਹਨਾ। ਬਿਲਕੁਲ ਬਿਲਕੁਲ। ਇਹ ਲਗਾਤਾਰ ਹਮਲੇ ਜਾਰੀ ਨੇ, ਇਹ ਜਾਗਣ ਦੀ ਲੋੜ ਹੈ। ਇਹ ਜਿਹੜੇ ਸੁਹਿਰਦ ਬੰਦੇ ਅੱਗੇ ਨੇ, ਇਹਨਾਂ ਨੂੰ ਕੁਛ ਪੜ੍ਹਨਾ ਪੈਣਾ। ਆਪ ਇਹ ਪੜ੍ਹਦੇ ਨਹੀਂ। ਇਹ ਫੋਟੋਆਂ ਲਵਾਉਣ ਦਾ ਅਖਬਾਰਾਂ 'ਚ ਸ਼ੌਕ ਹੈ, ਮਤਲਬ ਚੌਧਰ ਦਾ ਸ਼ੌਕ ਹੈ ਕਿ ਮੇਰੀ ਫੋਟੋ ਛਪੇ, ਕਾਬਲੀਅਤ ਹੈ ਨਹੀਂ। ਹਾਂਜੀ, ਅੱਗੇ ਆ ਜਾਂਦੇ ਨੇ, ਪ੍ਰਬੰਧਾਂ 'ਚ ਆ ਜਾਂਦੇ ਨੇ, ਫਿਰ ਉਹ ਨਹੀਂ ਕੰਮ, ਫਿਰ ਇਹੋ ਕੁਛ ਹੀ ਹੋਣਾ। ਉੱਥੇ ਕੀ ਕਰੋਗੇ ਤੁਸੀਂ? ਜੀ ਬਿਲਕੁਲ, ਬੇਵਸੀ ਹੈ, ਮੁਸ਼ਕਿਲ ਹੈ। ਤੇ ਹੁਣ ਜਿਹੜੀ ਗੱਲ ਤੁਸੀਂ ਦੂਜੀ ਸ਼ੁਰੂ ਕੀਤੀ ਸੀ ਵੀ ਚਲੋ ਕੈਲੰਡਰ ਬਾਰੇ ਇੱਥੇ ਲੱਗਿਆ, ਹੁਣ ਇੱਥੇ ਇੱਕ ਸੈਮੀਨਾਰ ਅਸੀਂ ਲੱਗਿਆ ਕਰਨ। ਹਾਂਜੀ, ਬਹੁਤ ਸੋਚ ਵਿਚਾਰ ਕੇ ਪਹਿਲੋਂ ਬਾਹਰ ਦਾ ਪ੍ਰੋਗਰਾਮ ਸੀ, ਫਿਰ ਇਹ ਕਿ ਨਹੀਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕੀਤਾ ਜਾਏ ਸਾਰਿਆਂ ਨੇ, ਮਤਲਬ ਮੈਂ ਨਹੀਂ, ਮਤਲਬ ਜਿੰਨੇ ਬੰਦੇ ਨੇ ਬਹਿ ਕੇ ਵਿਚਾਰਿਆ ਕਿ ਨਹੀਂ ਮਹਾਰਾਜ ਦੀ ਗੁਰੂ ਦੀ ਹਜ਼ੂਰੀ ਦੇ ਵਿੱਚ ਸਾਰੀ ਗੱਲਬਾਤ ਹੋਵੇ। ਕਈ ਵਾਰੀ ਫਿਰ ਉੱਥੇ ਬੰਦਾ ਪ੍ਰੋਮਿਸ ਕੀਤਾ ਹੋਏ ਬੰਦੇ ਨੇ ਵੀ ਮੈਂ ਠੀਕ ਗੱਲਾਂ ਸੁਣੀਆਂ ਨੇ, ਇਹ ਗੱਲਾਂ ਸੱਚ ਨੇ, ਤੇ ਮੈਂ ਇੱਥੋਂ ਨਹੀਂ ਭੱਜਾਂਗਾ, ਇਹਦਾ ਫਾਇਦਾ ਹੋ ਜਾਏਗਾ ਥੋੜਾ ਜਿਹਾ। ਇਸ ਸੈਮੀਨਾਰ ਦੇ ਵਿੱਚ ਅਸੀਂ ਇੱਕ ਥੋੜੀ ਜਿਹੀ ਵੱਖਰੀ ਗੱਲ ਇਹ ਰੱਖਣ ਲੱਗਿਆ ਕਿ ਇੱਥੇ ਏਦਾਂ ਨਹੀਂ ਹੋਏਗੀ ਕਿ ਬਾਹਰ ਮਤੇ ਬਹਿ ਕੇ ਕਿਸੇ ਬੰਦਿਆਂ ਨੇ, ਚੌਂ ਨੇ ਜਾਂ ਪੰਜਾਂ ਨੇ ਪਾਸ ਕਰਕੇ ਤੇ ਉਹ ਉੱਥੇ ਪੜ੍ਹ ਦਿੱਤੇ ਤੇ ਬੋਲੋ ਸੋ ਨਿਹਾਲ, ਏਦਾਂ ਨਹੀਂ ਹੋਏਗੀ। ਹਾਂਜੀ, ਇਹਦੇ ਚ ਅਸੀਂ ਇਹ ਪਲਾਨ ਕੀਤਾ ਹੈ ਕਿ ਅਸੀਂ ਸਾਰਾ ਕੁਝ ਲਿਖ ਕੇ ਵੰਡ ਦੇਣਾ ਸਾਰੇ ਨੂੰ, ਕੱਲੇ ਕੱਲੇ ਨੂੰ। ਅਸੀਂ ਸਮਝਾ ਦੇਣਾ ਉੱਥੇ ਸਾਰਿਆਂ ਨੂੰ ਤੇ ਆਹ ਦੇਖੋ, ਇੱਕ ਸਿੰਪਲ ਜੀ ਗੱਲ ਹੈ, ਮੈਂ ਕਹਿਣੀ ਚਾਹੁੰਦਾ। ਮੈਂ ਇੱਥੇ ਚੰਗੇ ਚੰਗੇ ਬੰਦਿਆਂ ਦੇ ਸਵਾਲ ਕੀਤੇ ਜਾਂਦੇ ਵਿਰੋਧਤਾ ਕਰਦੇ ਨੇ। ਹਾਂਜੀ ਵੀਰ ਜੀ, ਸਾਡਾ ਵਕਤ ਸਮਾਪਤੀ ਵੱਲ ਜਾਇਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ। ਇਸ ਕੈਲੰਡਰ ਸੰਬੰਧੀ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਵਾਂਗੇ, ਪਰ ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ, ਠੀਕ ਹੈ। ਫਿਰ ਵੀ ਤੁਹਾਡਾ ਧੰਨਵਾਦ ਸਮਾਂ ਦੇਣ ਦਾ। ਤੇ ਇੱਕ ਮੈਸੇਜ ਹੋਰ ਵੀ ਸਾਡਾ ਚਲਾ ਗਿਆ, ਸਮਾਂ ਬਣਿਆ ਫਿਰ ਕਰਾਂਗੇ ਇਸ ਵਿਸ਼ੇ ਤੇ ਗੱਲ, ਬੜੀ ਜ਼ਰੂਰੀ ਹੈ ਜੀ। ਤੇ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।